Mr. Ray met NIA Director General Dinkar Gupta and held discussions on issues including the acts and activities of terrorist organized crimes network, ongoing investigation in the US in the attack on Indian consulate in San Francisco, investigations of cyber terror and cyber crimes of various kinds. The issue of what New Delhi says are 6 separatists operating against India from US soil was discussed in greater detail by a team of internal security officials from both countries. FBI ਨੂੰ ਤਲਬ ਇੰਡੀਆ ਨੇ ਕੀਤਾ ਔਰ ਉੱਥੇ ਜਾ ਕੇ ਉਹ ਹੱਥ ਜੋੜ ਕੇ ਖੜਾ ਹੈ ਕਿ ਜੀ ਹਜ਼ੂਰ ਮੈਂ ਆ ਗਿਆ ਤੇ ਉਹਨੂੰ ਕਹਿ ਰਹੇ ਨੇ ਲਿਆਓ ਲਿਸਟ ਅਮਰੀਕਾ 'ਚ ਕੌਣ ਕੀ ਕਰ ਰਿਹਾ ਕਿਵੇਂ ਉਹ ਟੋਟਲੀ ਇੱਕ ਡਿਫਰੈਂਟ ਨੈਰੇਟਿਵ ਬਿਲਡ ਕਰਕੇ ਘੱਟੋ ਘੱਟ ਮੈਜੋਰਿਟੀ ਨੂੰ ਉੱਥੇ ਜਿਨ੍ਹਾਂ ਨੇ ਇਹ ਪੜ੍ਹਨਾ ਉੱਥੋਂ ਉਹਨਾਂ ਨੂੰ ਤਾਂ लगता वाह 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 जी भारत मोदी की ताकत देखो FBI के चीफ को बुला करके बंद कमरे में उससे के नाक से उसको लकीरें निकालने पे मजबूर किया। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत दा इस वेले हाल एक निराश प्रेमी वाला है। अमरीका नाल पाइयां पिंगां तो बाद भारत अपने आप नूं सच्ची मुच्ची दा विश्व गुरु समझण लग पिया सी। ਹੁਣ ਜਦੋਂ ਕਿ FBI ਦੇ ਮੁਖੀ 11 ਦਸੰਬਰ ਨੂੰ ਦਿੱਲੀ ਵਿੱਚ ਸਨ ਅਤੇ ਭਾਰਤ ਨੂੰ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜੇ ਕਤਲ ਪਲਾਟ ਲਈ ਜਵਾਬਦੇਹ ਬਣਾ ਰਹੇ ਹਨ। ਸੋ ਅੱਗੋਂ ਭਾਰਤ ਨੇ FBI ਤੋਂ ਅਮਰੀਕਾ ਰਹਿੰਦੇ ਖਾਲਿਸਤਾਨੀਆਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੀ ਮੰਗ ਦੀ ਜਿਹੜੀ ਖਬਰ ਮੀਡੀਆ ਵਿੱਚ ਲਵਾਈ ਹੈ। ਸੋ ਇਸ ਨੂੰ ਕਹਿੰਦੇ ਨੇ ਮਿਸ ਇਨਫੋਰਮੇਸ਼ਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो मैं तुहाडे अखीरले लफज तो शुरू करदा मिस इनफॉर्मेशन। अच्छा जे ये कहना होए कि दुनिया दे विच ये लफज असीं जदों शुरू दे विच प्रेस स्टेटमेंट्स 90 च दिंदे सी तो मिस इनफॉर्मेशन लफज तो वैसे ज़्यादा बेहतर है अंग्रेजी का यूज़ हुंदा है पर असीं एक लफज शुरू किया सी डिस इनफॉर्मेशन। अच्छा ਹੁਣ ਔਰ ਇਹ ਕਿਉਂਕਿ ਇੰਡੀਅਨ ਕੰਟੈਕਸਟ ਹੋਰ ਵੀ ਜਿਹੜਾ ਜ਼ਿਆਦਾ ਢੁਕਦਾ ਸੀ ਔਰ ਹੌਲੀ ਹੌਲੀ ਉਹ ਲਫ਼ਜ਼ ਫਿਰ ਕਾਫੀ ਪਪੂਲਰ ਵੀ ਹੋਇਆ ਔਰ ਮੈਂ ਸ਼ਾਇਦ ਦੇਖਦਾ ਹੁਣ ਉਹ ਡਿਕਸ਼ਨਰੀ ਦਾ ਕਿਉਂਕਿ ਮਿਸ ਇਨਫੋਰਮੇਸ਼ਨ ਵੀ ਇੱਕ ਪੋਲਾਈਟ ਲਫ਼ਜ਼ ਹੈ ਕਿ ਵੀ ਤੁਸੀਂ ਕਿਸੇ ਨੂੰ ਟਰਨ ਕੋਈ ਹੋਰ ਕਰ ਦਿੱਤਾ ਗੱਲ ਹੋਰ। ਡਿਸ ਇਨਫੋਰਮੇਸ਼ਨ ਉਹ ਹੈ ਕਿ ਜੋ ਬਿਲਕੁਲ ਕੁਛ ਨਹੀਂ ਵਾਪਰ ਰਿਹਾ ਤੁਸੀਂ ਉਸ ਕਿਸਮ ਦੀ ਇੱਕ ਸਟੋਰੀ ਘੜਦੇ ਹੋ ਤੇ ਉਹਨੂੰ ਤੁਸੀਂ ਇਸ ਕਿਸਮ ਦਾ ਪਲਾਟ ਜਿਹੜਾ ਹੈ ਉਹ ਫਿਲਮੀ ਪਲਾਟ ਵਾਂਗ ਬਣਾ ਕੇ ਵੇਚਦੇ ਹੋ ਕਿ ਅਲਟੀਮੇਟਲੀ ਉਹ ਜਿਹੜਾ ਹੈ ਉਹ ਰੀਅਲ ਲੱਗਣ ਲੱਗ ਜਾਂਦਾ ਕਿਉਂਕਿ ਇਹ ਤਾਂ ਮਾਰ ਨੇ ਇਸ ਦੇ ਇਹਨਾਂ ਨੇ ਰਾਮਾਇਣ ਮਹਾਭਾਰਤ ਜਿਹੜੇ ਡਰਾਮੇ ਸੀ ਐਪਿਕ ਸੀ। ਰਾਮਾਇਣ ਵਾਲਮੀਕੀ ਜੀ ਨੇ ਲਿਖੀ ਪਹਿਲਾਂ ਸੰਸਕ੍ਰਿਤ ਦੇ ਵਿੱਚ 15ਵੀਂ 16ਵੀਂ ਸਦੀ 'ਚ ਗੋਸਵਾਮੀ ਤੁਲਸੀਦਾਸ ਨੇ ਲਿਖੀ ਔਰ ਤੁਸੀਂ ਦੇਖੋ ਕਿ ਕਿਵੇਂ ਉਸ ਸਾਰੇ ਜਿਹੜਾ ਕਿ ਐਪਿਕ ਨੇ ਜਾਂ ਡਰਾਮੇ ਨੇ ਜਾਂ ਨੌਟੰਕੀਆਂ ਨੇ ਉਸ ਨੂੰ ਉਹਨਾਂ ਨੇ ਇਤਿਹਾਸ 'ਚ ਕਨਵਰਟ ਕਰਤਾ। ਉਹਦਾ ਜਨਮ ਸਥਾਨ ਵੀ ਰਾਮ ਜੀ ਦਾ ਬਣਾ ਦਿੱਤਾ। ਉਹ ਰਾਵਣ ਲੰਕਾ 'ਚ ਜਾ ਕੇ ਦੇਖੋ ਕੋਈ ਸ੍ਰੀਲੰਕਾ 'ਚ ਕੋਈ ਰਾਵਣ ਨਾਂ ਦਾ ਨਾ ਉਹਨਾਂ ਦਾ ਬੰਦਾ ਹੋਇਆ ਨਾ ਉਹਨਾਂ ਦੀ ਕੋਈ ਉੱਥੇ ਨੇ ਪਰ ਹੁਣ ਉਹਨਾਂ ਨੂੰ ਵੀ ਲੱਗਾ ਵੀ ਟੂਰਿਜ਼ਮ ਹੈ ਉਹਨਾਂ ਨੇ ਵੀ ਬਣਾਤਾ ਇਹ ਵਾਟਕਾ ਹੈ ਜਿੱਥੇ ਰੱਖਿਆ ਸੀ ਇਹ ਉਹਨੂੰ ਰੱਖਿਆ ਸੀ ਇੱਥੇ ਰੱਖਿਆ ਸੀ। ਇਹਨਾਂ ਨੇ ਉੱਥੋਂ ਜਿਹੜਾ ਪੁਸ਼ਕਰ ਵਿਮਾਨ ਦੇ ਵਿੱਚ ਵੀ ਰਾਮ ਜੀ ਨੂੰ ਅਯੁੱਧਿਆ ਜਿਹੜਾ ਉੱਥੋਂ ਲੰਕਾ ਤੋਂ ਉਡਾ ਕੇ ਜਿਹੜਾ ਅਯੁੱਧਿਆ ਪਹੁੰਚਾ ਦਿੱਤਾ ਔਰ ਉਸ ਕਿਸਮ ਦਾ ਕਿਉਂਕਿ ਇਹ ਮਾਸਟਰ ਨੇ ਔਰ ਇਹ ਮੈਂ ਅੱਗੇ ਵੀ ਕੋਟ ਕੀਤਾ ਸੀ ਹਾਲਾਂ ਕੋਈ ਮੇਰਾ ਆਈਡੀਅਲ ਉਹ ਨਹੀਂ ਹੈ ਰਜਨੀਸ਼ ਲੇਕਿਨ ਉਹਨੇ ਕਿਹਾ ਵੀ ਜੇ ਤੁਸੀਂ ਕਥਾਨਕ ਜਾਂ ਗਪੌੜ ਜਿਹਦੇ ਲਈ ਅਸੀਂ ਕਹਿੰਦੇ ਉਸ ਦੇ ਵਿੱਚ ਦੁਨੀਆ ਦੇ ਲਿਟਰੇਚਰ ਕੀ ਦੁਨੀਆ 'ਚ ਕੋਈ ਬ੍ਰਾਹਮਣ ਦਾ ਮੁਕਾਬਲਾ ਕਰ ਹੀ ਨਹੀਂ ਸਕਦਾ ਕਿ ਜੇ ਤੁਸੀਂ ਦੇਖਣਾ ਕਿ ਉਹ ਫਿਟ ਆਫ ਇਮੈਜੀਨੇਸ਼ਨ 'ਚੋਂ ਕਿਵੇਂ ਝੂਠ ਕ੍ਰੀਏਟ ਕਰਦੇ ਨੇ ਫਿਰ ਪੁਰਾਣ ਪੜ੍ਹ ਲਓ ਔਰ ਫਿਰ ਤੁਸੀਂ ਦੇਖੋ ਕਿ ਪੁਰਾਣਾ ਤੇ ਹੀ ਆਧਾਰਿਤ ਜਿਹੜਾ ਹੈ ਉਹਨਾਂ ਨੇ ਧਰਮ ਸਿਰਜਿਆ ਹੋਇਆ ਔਰ ਜਦੋਂ ਉਹਨਾਂ ਨੇ ਬੋਧੀਆਂ ਨੂੰ ਜਾਂ ਜੈਨੀਆਂ ਨੂੰ ਆਪਣੀ ਡੈਥ ਕਿਸ ਦੇ ਨਾਲ ਮਾਰ ਰਿਹਾ ਤੇ ਉੱਥੇ ਵੀ ਇਹ ਹੋਇਆ ਕਿ ਦੇਖੋ ਵਿਸ਼ਨੂੰ ਜੀ ਭਗਵਾਨ ਉਹਨਾਂ ਦੇ 24 ਅਵਤਾਰ ਨੇ ਤੇ ਉਹ ਬੋਧੀਆਂ ਨੂੰ ਕਹਿੰਦੇ ਨੇ ਦੇਖੋ ਤੁਹਾਡੇ ਵੀ 24 ਬੁੱਧ ਹੋਏ ਜੈਨੀਆਂ ਨੂੰ ਵੀ ਕਿ ਵੀ ਤੁਹਾਡੇ ਵੀ 24 ਜਿਹੜੇ ਨੇ ਤੁਸੀਂ ਜੈਨ ਮੰਕ ਜਿਹਨਾਂ ਨੂੰ ਜਿਹੜੀ ਹੈ ਸਿੱਧੀ ਪ੍ਰਾਪਤ ਹੋਈ ਹੁਣ ਉਹੀ ਔਰ ਜੇ ਤੁਸੀਂ ਉਹਨਾਂ ਦੇ ਅਵਤਾਰ ਕਨਸੈਪਟ 'ਚੋਂ
ਉਹ ਕਾਹਦੇ ਲਈ ਅਵਤਾਰ ਆਏ ਤੇ ਉਹਦੇ ਚ ਜਿਹੜਾ ਉਹ ਤੁਸੀਂ ਫਿਰ ਗੋਸਵਾਮੀ ਤੁਲਸੀਦਾਸ ਦੇ ਇਸ ਪਦੇ ਨੂੰ ਦੇਖੋਗੇ ਕਿ ਜਿਹਦੇ ਚ ਉਹ ਕਹਿੰਦੇ ਨੇ ਕਿ ਜੀ ਜਬ ਜਬ ਹੋਏ ਧਰਮ ਕੀ ਹਾਨੀ ਬੜੇ ਅਸੁਰ ਅਧਮ ਅਭਿਮਾਨੀ ਕਰਹਿ ਅਨੀਤ ਜਾਏ ਨਹਿ ਵਰਣੀ सीधे बिपर धीन सुर धरनी तब तब प्रभु धर विविध शरीरा हरे कृपा निज सज्जन पीड़ा। हुण कोई बंदा पुछ सकता है कि भी ये जिहड़े सारे ही अवतार ने विष्णु जी दे ये ईवन कोई साउथ इंडिया च भी नहीं होया, ये सारे यही गंगा जमुना बेल्ट जिहड़ा जिहड़ी तहजीब जिन्हों इन्हां ने बनाया उहदे च ही पैदा होए। तो फिर तुहानूं गोस्वामी तुलसीदास दी ये गल समझ आ जाती है कि भी ਉਹਨਾਂ ਦੇ ਲਈ ਧਰਮ ਦੀ ਹਾਨੀ ਹੋਣ ਦਾ ਮਤਲਬ ਹੈ ਔਰ ਜਦੋਂ ਵਿਪਰ ਔਰ ਗਾਂ ਇਸ ਦੇ ਉੱਤੇ ਜ਼ੁਲਮ ਹੁੰਦਾ ਹੈ। ਜਿਵੇਂ ਬ੍ਰਾਹਮਣ ਨੂੰ ਤੁਸੀਂ ਉਹਦੇ ਟਿਕਾਣੇ ਰੱਖੋ ਤੇ ਗੋਸਵਾਮੀ ਤੁਲਸੀਦਾਸ ਕਹਿੰਦੇ ਨੇ ਕਿ ਵਿਪਰ ਔਰ ਗਾਂ ਉਸ ਦੇ ਜੇ ਦੁੱਖ ਹੋਏ ਤਾਂ ਫਿਰ ਜਿਹੜੀ ਧਰਨੀ ਹੈ, ਜਿਹੜੀ ਧਰਤੀ ਹੈ ਉਹ ਕੰਬ ਉੱਠਦੀ ਹੈ ਤੇ ਤਬ ਤਬ ਪ੍ਰਭੂ ਥਰ ਵਿਵਿਧ ਸਰੀਰਾ। ਫਿਰ ਜਿਹੜਾ ਪ੍ਰਭੂ ਹੈ ਉਹ ਅੱਡ ਅੱਡ ਸਰੀਰ ਲੈ ਕੇ, ਜਿਸ ਚੋਂ ਅਵਤਾਰਵਾਦ ਨਿਕਲਿਆ, ਹਰੇ ਕਿਰਪਾ ਨਿਜ ਸੱਜਣ ਪੀੜ, ਫਿਰ ਉਹ ਆਪਣੇ ਸੱਜਣਾ ਦੀ ਪੀੜਾ ਨੂੰ ਹਰਦੇ ਨੇ। ਹੁਣ ਇਹਦੇ ਥੱਲੇ ਤੁਸੀਂ ਦੇਖੋਗੇ ਕਿ ਵੀ ਕਿਸ ਲੈਵਲ ਦਾ ਉਹ ਸਾਰਾ ਪਾਰਟ ਕ੍ਰੀਏਟ ਕਰ ਲਿਆ ਗਿਆ ਔਰ ਨਤੀਜਾ ਅੱਜ 1 ਬਿਲੀਅਨ 500 ਮਿਲੀਅਨ ਲੋਕ ਉੱਥੇ ਔਰ ਕਿੰਨਾ ਵੱਡਾ ਇਹਨਾਂ ਦਾ ਡਾਇਸਪੋਰਾ, ਉਸ ਸਾਰੇ ਨੂੰ ਹੀ ਕਿਵੇਂ ਉਹਨਾਂ ਦੀ ਪ੍ਰਮੋਸ਼ਨ ਹੈ। ਇਹ ਹੈ ਜਦੋਂ ਇੱਕ ਪਹਿਲਾਂ ਤੁਸੀਂ ਇਮੈਜੀਨੇਸ਼ਨ 'ਚੋਂ ਇੱਕ ਨੈਰੇਟਿਵ ਸਿਰਜੋ, ਫਿਰ ਉਸ ਦੇ ਉੱਤੇ ਤੁਸੀਂ ਇੰਨੀਆਂ ਕੁ ਕਹਾਣੀਆਂ ਜੋੜ ਦਿਓ ਕਿ ਖੱਬਿਓਂ ਸੱਜਿਓਂ ਕੋਈ ਯੋਗੀ ਇੱਧਰੋਂ ਜਸਟੀਫਾਈ ਕਰ ਰਿਹਾ, ਕੋਈ ਉੱਧਰੋਂ ਕਰ ਰਿਹਾ, ਕਿਸੇ ਦੇ ਜਟਾਵਾਂ ਰੱਖੀਆਂ ਹੋਈਆਂ, ਕੋਈ ਖੋਨ ਮੋਹਨ ਹੈ, ਕੋਈ ਘਰੜ ਬਣਾਇਆ, ਕੋਈ ਦੂਜਾ। ਹਰ ਇੱਥੇ ਤਾਂ ਸਾਡਿਆਂ ਤਾਂ ਬਹੁਤਿਆਂ ਦਾ ਹਾਲ ਇਹ ਹੈ ਨਾ ਵੀ ਹਰ ਸ਼ਾਖ 'ਤੇ ਉੱਲੂ ਬੈਠਾ ਹੈ। ਅਸੀਂ ਤਾਂ ਜਿਹਨੂੰ ਵੀ ਸਮਝਾ ਉਹਨਾਂ ਦਾ ਤੁਸੀਂ ਦੇਖੋਗੇ ਵੀ ਹਰ ਸ਼ਾਖ ਦੇ ਉੱਤੇ ਉਹਨਾਂ ਦਾ ਕੋਈ ਨਾ ਕੋਈ ਸਵਾਮੀ, ਕੋਈ ਯੋਗੀ, ਕੋਈ ਇੱਕੋ ਸਾਊਥ ਦਾ ਹੈਗਾ ਉਹ ਅੰਗਰੇਜ਼ੀ ਇਸ ਕਿਸਮ ਦੀ ਮਾਰਦਾ, ਕੋਈ ਹੋਰ ਆ ਜਾਂਦਾ, ਕੋਈ ਸਾਈਂ ਬਾਬਾ ਘੜੀਆਂ ਸੁੱਟਣ ਲੱਗ ਜਾਂਦਾ। ਸਾਰੇ 'ਚੋਂ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਵੀ ਕੁਛ ਤਾਂ ਹੈ। ਜਿਹੜੇ ਲੋਕ ਬਿਲਕੁਲ ਉਹ ਕਹਿੰਦੇ ਵੀ ਕੁਛ ਤਾਂ ਹੈ। ਭੀੜਾਂ ਵੀ ਇਕੱਠੀਆਂ ਹੋ ਰਹੀਆਂ ਨੇ, ਕਿੰਨੇ ਕਰੋੜ ਜਿਹੜੇ ਨੇ ਪ੍ਰਯਾਗਰਾਜ 'ਚ ਜਾ ਕੇ ਨਹਾ ਵੀ ਰਹੇ ਨੇ ਕਿ ਜੀ ਇਹ ਸੂਰਜ ਗ੍ਰਹਿਣ ਲੱਗ ਰਿਹਾ, ਕੋਈ ਇਹ ਫਲਾਣਾ ਹੋ ਰਿਹਾ। ਹੁਣ ਉਹ ਤਾਂ ਉਹਨਾਂ ਦੇ ਪੁਰਾਣਿਕ ਕਾਲ ਜਾਂ ਦੂਜਿਆਂ 'ਚ ਉਹਨਾਂ ਨੇ ਕੀਤਾ ਜਾਂ ਰੱਖਿਆ ਸੀ, ਤਾਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਵੀ ਕਿਵੇਂ ਬਿਲਕੁਲ ਜਿਹੜਾ ਆਊਟ ਆਫ ਦਾ ਬਲੂ ਜਿਹੜਾ ਕੋਈ ਕਹਾਣੀ ਕ੍ਰੀਏਟ ਕਰਕੇ ਉਹਨੂੰ ਇਵੇਂ ਉਹ ਪਰੋਸ ਦੇਣਗੇ ਔਰ ਜਿਹੜਾ ਤੁਹਾਡਾ ਸੱਚ ਹੈ ਉਹਨੂੰ ਇਹੀ ਨਹੀਂ ਕਿਵੇਂ ਦਬਾਉਂਦੇ ਨੇ, ਕਿਵੇਂ ਫਿਰ ਸੱਚ ਬੋਲਣ ਵਾਲਿਆਂ ਨੂੰ ਟਰੋਲ ਕਰਦੇ ਨੇ, ਡਰਾ ਦੇਣਾ, ਧਮਕਾਉਣਾ, ਉਸ ਨੂੰ ਚੁੱਪ ਕਰਾ ਦੇਣਾ ਔਰ ਫਿਰ ਆਪਣਾ ਝੂਠ ਪਰੋਸਣਾ। ਹੁਣ ਏਜੰਸੀਆਂ ਦੇ ਲੋਕ ਆਪਸ 'ਚ ਮਿਲਦੇ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਜਿਹੜੇ ਵੀ ਜਿਵੇਂ ਅਸੀਂ ਕਿਹਾ ਸੀ ਵੀ ਜਿੰਨੀਆਂ ਐਮਬੈਸੀਆਂ ਮੁਲਕਾਂ ਦੀਆਂ ਹੁੰਦੀਆਂ ਨੇ ਉਹਨਾਂ 'ਚ ਹਰ ਇੱਕ ਦੀ ਇੰਟੈਲੀਜੈਂਸ ਏਜੰਸੀ ਦਾ ਇੱਕ ਡੈਸਕ ਵੀ ਹੁੰਦਾ, ਪਤਾ ਹੁੰਦਾ ਉਹਦੇ ਕ੍ਰੈਡੈਂਸ਼ੀਅਲ। ਜਿਵੇਂ ਹੁਣ ਅਮਰੀਕਾ, ਕੈਨੇਡਾ, UK 'ਚੋਂ ਇਹ ਰਾਹ ਵਾਲੇ ਸਾਰੇ ਕੱਢੇ ਨੇ, ਹੁਣ ਇਹਨਾਂ ਦਾ ਕੰਮਕਾਰ ਬੰਦ ਹੈ। ਲੇਕਿਨ ਪਹਿਲਾਂ ਇਹਨਾਂ ਦਾ ਸੀ, ਜਦੋਂ ਤੱਕ ਇਹ ਸਾਰਾ ਜਿਹੜਾ ਇਹਨਾਂ ਦੇ ਅਸੈਸੀਨੇਸ਼ਨ ਪਲਾਟ ਸਿੱਖਾਂ ਦੇ ਸਾਹਮਣੇ ਨਹੀਂ ਆਇਆ, ਇਵੇਂ ਹੀ ਇਹਨਾਂ ਦੇ ਡੈਸਕ ਨੇ। ਕੈਨੇਡਾ ਦੇ ਸੀਸਸ ਹੈ ਏਜੰਸੀ, ਜਾਂ MI6 UK ਦੀ ਹੈ, ਜਾਂ ਅਮਰੀਕਾ ਦੀ CIA ਹੈ। ਆਪਸ 'ਚ ਕਿਉਂਕਿ ਜਦੋਂ ਤੋਂ 9/11 ਤੋਂ ਬਾਅਦ ਸ਼ੇਅਰਿੰਗ ਆਫ ਦਾ ਇਨਫੋਰਮੇਸ਼ਨ ਔਨ ਇੰਟਰਨੈਸ਼ਨਲ ਟੈਰਰਿਜ਼ਮ ਔਰ ਡਰੱਗ ਟ੍ਰੈਫਿਕਿੰਗ ਐਂਡ ਵੈਪਨ ਦੂਜਾ ਕਰ, ਲੇਕਿਨ ਇਹ ਨਹੀਂ ਹੁੰਦਾ ਕਿ ਕਦੇ ਇਹ ਅਨਾਊਂਸ ਹੋ ਰਿਹਾ ਹੋਏ ਕਿ ਜੀ FBI ਦਾ ਚੀਫ ਜਿਹੜਾ ਉਹ ਇੰਡੀਆ ਜਾਏਗਾ, ਜਾਂ CIA ਦਾ ਚੀਫ ਜਿਹੜਾ ਉਹ ਲੰਡਨ ਜਾ ਰਿਹਾ ਜਾਂ ਦੂਜਾ ਜਾ ਰਿਹਾ। ਹਾਲਾਂਕਿ ਫਰੈਂਡਲੀ ਮੁਲਕ ਨੇ ਸਾਰੇ, ਲੇਕਿਨ ਹੁਣ ਜਦੋਂ ਅਸੀਂ ਇਹ ਪੈਟਰਨ ਦੇਖ ਰਹੇ ਹਾਂ ਕਿ ਸਾਰੇ ਪੀਰੀਅਡ 'ਚ ਅਮਰੀਕਾ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਔਰ ਜਿਹੜਾ ਮਰਡਰ ਪਲਾਟ ਅਮਰੀਕਾ ਦੀ ਸੋਇਲ 'ਤੇ ਔਰ ਕਿਵੇਂ ਉਹਨਾਂ ਨੇ ਜਿਹੜੀ 15 ਸਫ਼ਿਆਂ ਦੀ ਇੰਡਾਈਟਮੈਂਟ ਫਾਈਲ ਕੀਤੀ ਨਿਖਲ ਗੁਪਤਾ ਔਰ ਉਹ ਸਾਰੇ। ਔਰ ਦਿਲਚਸਪ ਗੱਲ ਹੈ, ਮੈਂ ਇਸ ਤੋਂ ਪਹਿਲਾਂ ਕਿ ਇਸ ਇਸ਼ੂ 'ਤੇ ਗੱਲ ਕਰਾਂ, ਜਦੋਂ ਅਸੀਂ ਬਹੁਤ ਵਾਰ ਇਹ ਕਹਿੰਦੇ ਹਾਂ ਵੀ ਜਿਹੜੇ ਜਿਸ ਪੰਜਾਬ ਦੀ ਧਰਤੀ ਦੇ ਖਾਣ ਵਾਲੇ ਲੋਕ ਨੇ ਦੂਜੇ ਨੇ, ਉਹੀ ਪੰਜਾਬੀ ਹਿੰਦੂ, ਅਸੀਂ ਕਿਸੇ ਪ੍ਰਤੀ ਕੋਈ ਨਫ਼ਰਤ ਦਾ ਇਜ਼ਹਾਰ ਨਹੀਂ ਕਰਦੇ, ਪਰ ਕੁਝ ਤੁਹਾਨੂੰ ਫੈਕਟ ਸਾਹਮਣੇ ਨਜ਼ਰ ਆ ਰਹੇ ਹੁੰਦੇ ਨੇ, ਉਹੀ ਸਭ ਤੋਂ ਵੱਡੇ ਸਿੱਖਾਂ ਦੇ ਵਿਰੋਧੀ ਔਰ ਪੰਜਾਬ ਦੀ ਧਰਤੀ ਦਾ ਬੇੜਾ ਗਰਕ ਕਰਨ ਵਾਲੇ। ਨਿਖਲ ਗੁਪਤਾ ਵੀ ਪੰਜਾਬੀ ਹਿੰਦੂ ਹੈ, ਜਿਹੜਾ ਉਹ ਸਾਰਾ ਅਮਰੀਕਨ ਏਜੰਸੀਆਂ ਨੇ ਜਿਸ ਨੂੰ ਟਰੈਪ ਕੀਤਾ ਕਿ ਭਾਈ ਤੂੰ ਕਰਨ ਕੀ ਵਾਲਾ ਹੈ।
ਹੁਣ ਇਸੇ ਤਰ੍ਹਾਂ ਈਵਨ ਜਿਹਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਵੀ ਰਾਹ ਦਾ ਚੀਫ ਜਿਹੜਾ 30 ਜੂਨ ਨੂੰ ਜਿਹਨੇ ਰਿਟਾਇਰਮੈਂਟ ਲਈ ਔਰ ਉਹ ਜਿਹੜਾ ਉਹਨੇ ਹੀ ਇਸ ਸਾਰੇ ਨੂੰ ਡਾਇਰੈਕਟ ਕੀਤਾ ਹੋ ਸਕਦਾ। ਵਨ ਆਫ ਦਾ ਸਸਪੈਕਟਸ ਉਹ ਹੈ, ਹਾਲਾਂ ਕੋਈ ਕਿਸੇ ਹੋਰ ਦਾ ਨਾਂ ਵੀ ਈਵਨ ਦਿਨਕਰ ਗੁਪਤਾ NIA ਚੀਫ ਨਾਲ ਵੀ ਜੁੜ ਸਕਦਾ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਜੀਤ ਡੋਵਲ ਦੀ ਸਿੱਧੀ ਕਮਾਂਡ ਥੱਲੇ ਵੀ ਇਹ ਸਾਰਾ ਐਕਸ਼ਨ ਹੋਇਆ ਹੋ ਸਕਦਾ। ਔਰ ਇੱਕ ਬੜਾ ਦਿਲਚਸਪ ਇੰਟਰਵਿਊ ਹਾਲਾਂ ਜਿਹੜਾ ਲੰਬਾ 40-45 ਮਿੰਟ ਦਾ ਕਰਨ ਥਾਪਰ ਦੇ ਨਾਲ ਅਮਰਜੀਤ ਸਿੰਘ ਦੁਲਟ ਸਿਰ ਕਟਿਆ, ਉਹ ਸਿੱਖਾਂ ਦਾ ਹੀ ਮੁੰਡਾ ਹੈ ਲੇਕਿਨ ਕਿੰਨੇ 22-23 ਸਾਲ ਹੋ ਗਏ ਰਾਹ ਚੀਫ ਦੇ ਤੌਰ ਤੇ ਰਿਟਾਇਰ ਹੋਇਆ ਔਰ ਉਹ ਬੜਾ ਦਿਲਚਸਪ ਹੈ। ਔਰ ਮੈਂ ਵੈਸੇ ਵੀ ਹਾਲਾਂ ਕਰਨ ਥਾਪਰ ਵੀ ਪੱਕਾ ਇੰਡੀਅਨ ਨੈਸ਼ਨਲਿਸਟ ਹੈ ਲੇਕਿਨ ਜੇ ਕਿਸੇ ਨੇ ਮੀਡੀਆ ਦੇ ਗੁਰ ਸਿੱਖਣੇ ਹੋਣ ਜਾਂ ਮੀਡੀਆ 'ਚ ਪ੍ਰੋਬਿੰਗ ਕੀ ਹੁੰਦੀ ਹੈ ਜਾਂ ਇਨਵੈਸਟੀਗੇਟਿਵ ਸਟੋਰੀ ਤੁਸੀਂ ਕਿਵੇਂ ਕੱਢਦੇ ਹੋ ਜਾਂ ਕਿਵੇਂ ਤੁਸੀਂ ਇੱਕ ਖਰਾਂਟ ਬੰਦਾ ਜਿਹੜਾ ਰਾਹ ਦਾ ਚੀਫ ਰਿਹਾ ਔਰ ਜਿਹੜਾ ਬਿਲਕੁਲ ਬੜਾ ਕੌਸ਼ੀਅਸ ਹੈ ਆਪਣੇ ਵਰਡਸ ਨਾਲ, ਉਹਨੂੰ ਤੁਸੀਂ ਕਿਵੇਂ ਲਿਆ ਕੇ ਬੇਨਕਾਬ ਕਰਕੇ ਖੜਾ ਕਰ ਦਿੰਦੇ ਹੋ। ਤਾਂ ਮੈਂ ਇਹ ਰਿਕਮੈਂਡ ਜ਼ਰੂਰ ਕਰਾਂਗਾ ਕਿ ਕਰਨ ਥਾਪਰ ਨਾਲ ਅਮਰਜੀਤ ਸਿੰਘ ਦੁਲਟ ਦਾ ਜਿਹੜਾ ਉਹ ਇੰਟਰਵਿਊ ਜ਼ਰੂਰ ਦੇਖਿਆ ਜਾਏ। ਔਰ ਉਦੋਂ ਕਹਿ ਰਿਹਾ ਜੀ ਸਾਡੇ ਵੇਲੇ ਇਹ ਨੀਤੀ ਨਹੀਂ ਸੀ, ਫਿਰ ਜਿਉਂ ਉਹਨੂੰ ਪ੍ਰੋਬ ਕਰਦਾ ਲਿਆਂਦਾ ਉਹਨੇ ਕਿਹਾ ਜੀ ਆਹ ਤਾਂ ਇੰਡਾਇਕਟਮੈਂਟ ਹੈ, ਇਹ ਤਾਂ ਇਵੇਂ ਸੀਰੀਅਸ ਹੈ ਔਰ ਉਹ ਫਿਰ ਵੀ ਉਹਨਾਂ ਨੂੰ ਕਵਰ ਅਪ ਕਰ ਰਿਹਾ ਕਿ ਮੇ ਨਾਟ ਬੀ, ਆਈ ਡੋਂਟ ਨੋ। ਪਰ ਇੱਕ ਜਦੋਂ ਐਂਡ ਤੱਕ ਜਾ ਕੇ ਉਹ ਆਉਂਦਾ ਕਿ ਬਈ ਕੀ ਜੋ ਕੁਛ ਚਲੋ ਮੰਨ ਲਿਆ, ਉਹ ਇਹ ਕਹਿੰਦਾ ਜੀ ਇਹ ਕੋਈ ਜਿਹੜਾ CC1 ਹੈ ਇਹ ਕੋਈ ਬਹੁਤ ਸੀਨੀਅਰ ਰਾਹ ਚੀਫ ਜਾਂ ਦੂਜਾ ਤੀਜਾ ਨਹੀਂ ਹੋ ਸਕਦਾ, ਇਹ ਜਿਹੜਾ ਐਵਰੇਜ ਹੋਏਗਾ ਕੋਈ ਜੁਆਇੰਟ ਸੈਕਟਰੀ ਲੈਵਲ ਦਾ। ਉਹ ਕਹਿੰਦਾ ਵੀ ਪਰ ਕੀ ਉਹ ਆਪਣੇ ਆਪ ਕਹਿੰਦੇ ਵੈਸੇ ਸਾਡੀ ਏਜੰਸੀ 'ਚ ਰੋਗ ਐਲੀਮੈਂਟ ਤਾਂ ਪਾਕਿਸਤਾਨ 'ਚ ਹੁੰਦਾ, ਸਾਡੇ ਤਾਂ ਹੁੰਦਾ ਨਹੀਂ। ਉਹਨੇ ਕਿਹਾ ਫਿਰ ਇਹਦਾ ਜੋ ਕਰਨ ਜਾ ਰਿਹਾ ਸੀ ਜਾਂ ਕਰ ਰਿਹਾ ਸੀ ਉਹਦਾ ਅਜੀਤ ਡੋਵਲ ਨੂੰ ਪਤਾ ਸੀ। ਉਹ ਕਹਿੰਦਾ ਜਦੋਂ ਸਾਡੇ ਟਾਈਮ 'ਚ ਸੀ ਇਹ ਉਹਦੇ ਨੌਲੇਜ ਤੋਂ ਬਿਨਾਂ ਨਹੀਂ ਹੋ ਸਕਦਾ, ਇਹ ਹੋ ਸਕਦਾ ਆਪਰੇਸ਼ਨ ਅੱਗੇ ਚਲਾ ਗਿਆ ਹੋਏ, ਰੋਕ ਨਾ ਸਕਦਾ ਹੋਏ ਪਰ ਉਹਨੂੰ ਜਾਣਦਾ। ਹੁਣ ਇਸ ਸਾਰੇ 'ਚ ਜਿਹੜੀ ਮੈਂ ਗੱਲ ਕਰ ਰਿਹਾ ਕਿ ਵੀ ਜਦੋਂ ਤੁਸੀਂ ਦੇਖੋਗੇ ਹੁਣ ਇਹ ਅਮਰਜੀਤ ਸਿੰਘ ਦੁਲਟ ਵੀ ਸਿੱਖ ਪਿਛੋਕੜ ਦਾ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਉਹਨਾਂ ਏਜੰਸੀਆਂ ਲਈ ਕੰਮ ਕੀਤਾ ਹੋਇਆ। ਔਰ ਸਾਮੰਤ ਗੋਇਲ ਜਿਹੜਾ ਰਿਟਾਇਰ ਹੋਇਆ 30 ਜੂਨ ਨੂੰ, ਕੱਲ ਮੈਂ ਉਹਦਾ ਦੇਖ ਰਿਹਾ ਸੀ ਕਿ ਵੀ ਇਹ ਵੀ ਪੰਜਾਬੀ ਹਿੰਦੂ ਹੈ ਔਰ ਇਹਦਾ ਪਿੰਡ ਦੁਲਮਾ ਜ਼ਿਲ੍ਹਾ ਮਲੇਰਕੋਟ ਤੋਂ ਹੈ ਔਰ ਇਹ 30 ਜੂਨ ਨੂੰ ਰਿਟਾਇਰ ਹੋਇਆ। ਔਰ ਇਸ ਬੰਦੇ ਦੇ ਥੱਲੇ ਹੀ ਜਿਹੜਾ ਉਹ ਭਾਈ ਹਰਮਿੰਦਰ ਸਿੰਘ ਮਿੰਟੂ, ਭਾਈ ਹਰਮੀਤ ਸਿੰਘ PhD, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡੇ ਦੀ ਸ਼ਹਾਦਤ ਤੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਪਿੱਛੇ ਵੀ ਦਾ ਸਿੱਧਾ ਹੱਥ ਹੈ। ਹੁਣ ਇਹ ਜਿਹੜਾ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਇਹ ਦਿਨਕਰ ਗੁਪਤਾ ਪੰਜਾਬ ਕਾਡਰ ਦਾ IPS ਪੰਜਾਬੀ ਹਿੰਦੂ। ਹੁਣ ਔਰ ਇੱਥੇ ਵੀ ਆ ਮਲਕ ਜਿਹੜਾ ਇੱਥੋਂ ਰਾਹ ਦਾ ਕੱਢਿਆ ਸੈਨ ਫਰਾਂਸਿਸਕੋ ਤੋਂ ਆਸਟ੍ਰੇਲੀਆ, ਜਿਹੜੇ ਤੁਹਾਨੂੰ ਕੌਂਸੂਲੇਟ ਦੂਜੇ ਤੀਜੇ ਕੋਈ ਸਿਰ ਕੱਟਿਆ ਸਿੱਖ ਹੈ, ਕੋਈ ਦੂਜਾ ਅਮਰੀਕਾ ਦੇ ਵਿੱਚ ਐਂਬੈਸਡਰ ਭਾਰਤ ਦਾ ਜਿਹੜਾ ਤਰਨਜੀਤ ਸਿੰਘ ਸੰਧੂ। ਹੁਣ ਤੁਸੀਂ ਜਦੋਂ ਕੁੱਲ ਬਣਾ ਕੇ ਦੇਖੋਗੇ ਤਾਂ ਫਿਰ ਇਹ ਗੱਲ ਦੀ ਸਮਝ ਆਉਂਦੀ ਹੈ ਕਿ ਵੀ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਇਹ ਸਾਰਾ ਪੰਜਾਬੀ ਹਿੰਦੂ ਦਾ ਕੀ ਕਿਰਦਾਰ ਹੈ ਜਾਂ ਜਿਹੜੇ ਵਿਦਨ ਸਿੱਖ ਵੀ ਪੰਜਾਬ ਦੇ ਆਪਣੇ ਆਪ ਨੂੰ ਸਿੱਖ ਪਰਿਵਾਰਾਂ 'ਚ ਜੰਮੇ ਨੇ, ਜਿਨ੍ਹਾਂ ਦਾ ਪਿਓ ਜਾਂ ਮਾਂ ਜਦੋਂ ਉਹ ਜੰਮੇ ਤੇ ਉਹਨਾਂ ਨੇ ਉਹਨੂੰ ਲਿਜਾ ਕੇ ਗੁਰਦੁਆਰੇ 'ਚ ਹੀ ਉਹਦਾ ਨਾਂ ਰੱਖਿਆ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਹੀ ਲਫ਼ਜ਼ ਕੱਢਿਆ ਹੋਏਗਾ। ਹੁਣ ਉਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਤਾਂ ਇਹ ਖੇਡ ਉਹਨਾਂ ਦੀ ਚੱਲ ਰਹੀ ਹੈ, ਦੂਸਰੇ ਪਾਸੇ ਇੰਡੀਆ ਕਿਵੇਂ ਕਵਰ ਅਪ ਕਰ ਰਿਹਾ ਹੈ ਸਾਰੇ ਨੂੰ। ਹੁਣ ਕਿਉਂਕਿ ਇਹ ਹਾਈ ਪ੍ਰੋਫਾਈਲ ਵਿਜ਼ਿਟ ਸੀ ਕਿ FBI ਚੀਫ ਕ੍ਰਿਸਟੋਫਰ ਰਾਂਗ 10 ਤਰੀਕ ਨੂੰ ਪਹੁੰਚੇਗਾ ਦਿੱਲੀ, 11 ਦਸੰਬਰ ਨੂੰ ਉਸ ਦੀ ਜਿਹੜੀ ਹੈ ਉਹ ਮੀਟਿੰਗ ਹੈ NIA ਚੀਫ ਦੇ ਨਾਲ ਦਿਨਕਰ ਗੁਪਤਾ, ਉਹੀ ਪੰਜਾਬ ਦਾ DGP ਜਿਹਨੇ ਜਦੋਂ ਕਰਤਾਰਪੁਰ ਕੋਰੀਡੋਰ ਖੁੱਲ ਰਿਹਾ ਸੀ 9 ਨਵੰਬਰ 2019 ਨੂੰ ਤੇ ਉਹਨੇ ਕਿਹਾ ਸੀ ਜੀ ਇਹਦੇ ਨਾਲ ਤਾਂ ਅੱਤਵਾਦ ਬਹੁਤ ਵਧੇਗਾ ਪੰਜਾਬ 'ਚ, ਜਿਹੜੇ ਸਵੇਰੇ ਮੱਥਾ ਟੇਕਣ ਜਾਣਗੇ ਸ਼ਾਮ ਤੱਕ ਆਉਂਦਿਆਂ ਉਹਨਾਂ ਨੂੰ ਤਾਂ ਬੌਂਬ ਅਸੈਂਬਲ ਕਰਨਾ ਵੀ ਸਿਖਾ ਦੇਣਗੇ, ਉਹ ਚਾਂਦਮਾਰੀ ਕਰਾ ਕੇ ਉਹਨਾਂ ਨੂੰ ਸ਼ੂਟਿੰਗ ਦਾ ਵੀ ਐਕਸਪੀਰੀਅੰਸ ਦੇ ਦੇਣਗੇ। ਹੁਣ ਇਸ ਸਾਰੇ ਦੇ ਬਜਾਏ ਜਦੋਂ ਹੁਣ ਅਮਰੀਕਨ ਐਮਬੈਸੀ ਦੇ ਜਿਹੜੇ ਰੈਲੇਵੈਂਟ ਨੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਜੀ ਇਹ ਸਾਰੇ 'ਚ ਕੀ ਹੋਇਆ ਤੇ ਉਹ ਕਹਿੰਦੇ ਨੇ ਜੀ ਅਸੀਂ ਅਜੇ ਇਹਦੇ ਤੇ ਕੋਈ ਡਿਸਕਸ ਨਹੀਂ ਕਰ ਸਕਦੇ ਕਿ ਇਹ ਜ਼ਾਹਰ ਹੈ। ਅੰਦਰ ਵੜ ਕੇ ਉਹ ਕੁੱਟ ਰਿਹਾ, ਉਹਨਾਂ ਨੂੰ ਕਹਿ ਰਿਹਾ ਕਿ ਭਾਈ ਤੁਸੀਂ ਜਿਹੜਾ ਉਹ ਜਵਾਬ ਦਿਓ ਦੂਜਾ। ਲੇਕਿਨ ਹੁਣ ਮਿਸ ਇਨਫੋਰਮੇਸ਼ਨ ਤੋਂ ਵੀ ਅੱਗੇ ਡਿਸ ਇਨਫੋਰਮੇਸ਼ਨ ਕੀ ਹੈ, ਜਿਹੜੀਆਂ ਤੁਹਾਨੂੰ ਖਬਰਾਂ ਨਜ਼ਰ ਆ ਰਹੀਆਂ ਨੇ, ਜਿਹੜੀਆਂ ਉਹਨਾਂ ਨੇ ਆਪਣੇ ਮੀਡੀਆ 'ਚ ਵੀ
और ईवन ग्लोब एंड मेल च भी है। हुण ग्लोब एंड मेल की खबर है, इंडिया रिक्वेस्ट FBI टू शेयर इंटैलीजेंस ऑन 6 सैपरेटिस्ट कि क्रिस्टोफर रे जिहड़ा दिल्ली गया है, इंडिया ने और इनू उन्होंने NIA ने इहदे स्टेटमेंट दी है कि भाई मिस्टर रे मेट NIA डायरेक्टर जनरल दिनकर गुप्ता एंड हेल्ड डिस्कशंस ऑन इश्यूज इंक्लूडिंग द एक्ट्स एंड एक्टिविटीज ऑफ टेररिस्ट organized crimes network, ongoing investigation in the US in the attack on Indian consulate in San Francisco, investigations of cyber terror and cyber crimes of various kinds. और उन्होंने कहा जी उन्होंने the issue of what New Delhi says are 6 separatists operating against India from US soil was discussed in greater detail by a team of internal security officials from both countries. अच्छा ਹੁਣ ਇਹ ਹੈ ਵੀ ਚੋਰ ਤਾਂ ਹੈ ਹੀ ਨੇ, ਚਤਰ ਨੇ। ਉਹ ਇਹ ਕਹਿ ਰਹੇ ਨੇ ਜੀ ਸਾਡੀ NIA ਨੇ FBI ਚੀਫ ਨੂੰ ਕਿਹਾ ਜੀ ਸਾਨੂੰ ਲਿਸਟਾਂ ਦਿਓ ਅਮਰੀਕਾ ਦੇ ਜਿਹੜੇ 6 ਸੈਪਰੇਟਿਸਟ ਨੇ ਉਹਨਾਂ ਦੀਆਂ ਕੀ ਕਾਰਵਾਈਆਂ ਕੀ ਫਲਾਣਾ। ਔਰ ਇਸ ਖਬਰ ਨੂੰ ਈਵਨ ਇਹਨਾਂ ਦੇ ਦਾ ਹਿੰਦੂ ਨੇ ਲਾਇਆ, aggressively probing attack on Indian consulate in San Francisco, says FBI chief ਕਿ FBI ਚੀਫ ਨੇ ਜਿਹੜਾ ਉਹ US ਦਾ ਡੈਲੀਗੇਸ਼ਨ ਜਿਹੜਾ ਆਇਆ ਹੋਇਆ ਹੈ डायरैक्टर क्रिस्टोफर A रे की कमांड थले, उन्हें जिहड़ा दिनकर गुप्ता NIA चीफ नाल गलबात की और उन्हें ही इन्फॉर्म द एजेंसी दैट FBI was aggressively investigating the attack on Indian consulate in San Francisco। और इस सारे दे उत्ते उन्हां दा ये कहना कि जी गुप्ता ने हाईलाइटेड द एक्टिव नैक्सस बिटवीन टेररिस्ट आउटफिट टेस्ट, यानी ये दस्सण लई जिवें भारत ने FBI चीफ नूं ਸਮਨ ਕੀਤਾ ਹੋਏ, ਤਲਬ ਕੀਤਾ ਹੋਏ ਵੀ ਆਓ ਤੁਸੀਂ ਦੱਸੋ ਸਾਡੇ ਸੈਨ ਫਰਾਂਸਿਸਕੋ ਸਾਡੇ ਉਹਦੇ ਉੱਤੇ ਕਿਵੇਂ ਅਟੈਕ ਹੋਇਆ ਔਰ ਇਹ ਜਿਹੜਾ ਤੁਸੀਂ ਸਾਨੂੰ ਲਿਸਟ ਦਿਓ ਅਮਰੀਕਾ ਦੇ ਵਿੱਚ ਜਿਹੜੇ ਸੈਪਰੇਟਿਸਟ ਕੰਮ ਕਰਨ ਵਾਲੇ ਨੇ ਜਾਂ ਦੂਜਾ। ਈਵਨ ਗਲੋਬ ਐਂਡ ਮੇਲ ਦੇ ਵਿੱਚ ਇਹ ਹੈਡਲਾਈਨ ਇਹਨਾਂ ਨੇ ਲਵਾਈ ਹੋਈ ਹੈ ਔਰ ਇਹ ਕੋਈ ਰੂਪਮ ਜੈਨ ਰॉयटर ਨਿਊਜ਼ ਏਜੰਸੀ ਦੇ ਆਧਾਰਿਤ इंडिया रिक्वेस्ट FBI टू शेयर इंटैलीजेंस ऑन 6 सैपरेटिस्ट। हुण मतलब ये है कि भी FBI ਨੂੰ ਤਲਬ ਇੰਡੀਆ ਨੇ ਕੀਤਾ ਔਰ ਉੱਥੇ ਜਾ ਕੇ ਉਹ ਹੱਥ ਜੋੜ ਕੇ ਖੜਾ ਹੈ ਕਿ ਜੀ ਹਜ਼ੂਰ ਮੈਂ ਆ ਗਿਆ ਤੇ ਉਹਨੂੰ ਕਹਿ ਰਹੇ ਨੇ ਲਿਆਓ ਲਿਸਟ ਅਮਰੀਕਾ 'ਚ ਕੌਣ ਕੀ ਕੀ ਕਰ ਰਿਹਾ ਔਰ ਲਿਆਓ ਅਸੀਂ ਸਾਰਿਆਂ ਨੂੰ ਬੰਨ ਕੇ ਇੱਥੇ ਲਿਆਉਣਾ। ਫਿਰ ਉਹ ਕਹਿੰਦੇ ਸਾਡੇ ਸੈਨ ਫਰਾਂਸਿਸਕੋ ਕੌਂਸੂਲੇਟ ਤੇ ਹਮਲਾ ਹੋਇਆ, ਉਸ ਦੀ ਦੱਸੋ ਤੁਸੀਂ ਕੀ ਇਨਵੈਸਟੀਗੇਸ਼ਨ ਕੀਤੀ। ਹੁਣ ਇਹ ਹੈ ਬ੍ਰਾਹਮਣ ਦੀ, ਜੇ ਤੁਸੀਂ ਕੱਲੀ ਚਾਣਕਿਆ ਨੀਤੀ ਨਹੀਂ ਹੈ ਵੀ ਕਿਸ ਲੈਵਲ ਦੇ ਉੱਤੇ ਜਾ ਕੇ ਜਿਹੜਾ ਹੈ ਉਹ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਔਰ ਕਿਵੇਂ ਨੈਰੇਟਿਵ ਬਿਲਡ ਕਰਦੇ ਨੇ। ਤੇ ਸਾਡੇ ਜਿਹੜੇ ਭਰਾ ਨੇ ਉਹਨਾਂ ਨੂੰ ਜੇ ਕੋਈ ਵੀ ਕਿਸੇ ਦਾ ਕੁਛ ਅੰਦਾਜ਼ ਪਸੰਦ ਨਹੀਂ ਜਾਂ ਉਹਨਾਂ ਦੀ ਆਪਣੀ ਹਉਮੈ ਨੂੰ ਪੱਠੇ ਨਹੀਂ ਪੈਂਦੇ ਤੇ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਕਿ ਵੀ ਆਪਣਿਆਂ ਨੂੰ ਕਿਵੇਂ ਨੀਵਾਂ ਦਿਖਾਉਣਾ। ਉਹ ਸਾਡੀਆਂ ਉੱਥੋਂ ਦੀਆਂ ਜਥੇਬੰਦੀਆਂ ਹੋਣ, ਇੱਥੋਂ ਵਾਲੇ ਵੀ ਭਾਵੇਂ ਉਹ ਦੂਜਿਆਂ ਦੇ ਲਈ ਜੋ ਮਰਜ਼ੀ ਹੋਣ, ਲੇਕਿਨ ਸਾਨੂੰ ਘੱਟੋ ਘੱਟ ਇਹ ਜ਼ਰੂਰ ਸਮਝਣਾ ਚਾਹੀਦਾ ਇਹਨਾਂ ਤੋਂ। ਜਿਹੜੇ ਸਿਆਣੇ ਬਜ਼ੁਰਗ ਸੀ ਉਹ ਕਹਿੰਦੇ ਸੀ ਵੀ ਦੁਸ਼ਮਣ ਤੋਂ ਵੀ ਸਿੱਖਣ ਦੀ ਲੋੜ ਹੈ, ਘੱਟੋ ਘੱਟ ਇਹੀ ਸਿੱਖ ਲਈ ਹੈ ਇਹਨਾਂ ਤੋਂ ਕਿ ਇਹ ਕਿਵੇਂ ਜਿਹੜਾ ਦਬਾਅ ਉਹਨਾਂ ਤੇ ਬਣਿਆ ਹੋਇਆ ਉਹਨੂੰ ਉਹ ਕਿਵੇਂ, ਇਹੀ ਨਹੀਂ ਵੀ ਉਹ ਦਬਾਅ ਨੂੰ ਕਿਵੇਂ ਉਹ ਲੁਕਾ ਰਹੇ ਨੇ, ਕਿਵੇਂ ਉਹ ਟੋਟਲੀ ਇੱਕ ਡਿਫਰੈਂਟ ਨੈਰੇਟਿਵ ਬਿਲਡ ਕਰਕੇ ਘੱਟੋ ਘੱਟ ਮੈਜੋਰਿਟੀ ਨੂੰ ਉੱਥੇ ਜਿਨ੍ਹਾਂ ਨੇ ਇਹ ਪੜ੍ਹਨਾ ਉੱਥੋਂ उन्होंने तो लगता वाह 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 जी भारत मोदी की ताकत देखो। FBI के चीफ को बुला करके बंद कमरे में उसके उसके नाक से उसको लकीरें निकालने पे मजबूर किया। ये है बिल्कुल जी। राज साहब बहुत बहुत शुक्रिया। साथ लेने ब्रेक व्यूअर्स तो इसी तरह जुड़े रहना, मिलते हैं छोटे जे ब्रेक तो बाद।